ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦੀ ਫੋਰਨ ਪਾਲਿਸੀ ਵਿੱਚ ਖਾਸਾ ਬਦਲਾਅ ਕੀਤਾ। ਜਿੱਥੇ ਭਾਰਤ ਨੌਨ ਅਲਾਈਨਮੈਂਟ ਦੀ ਨੀਤੀ ਛੱਡ ਕੇ ਸਿੱਧਾ ਅਮਰੀਕੀ ਬਲਾਕ ਵਿੱਚ ਆ ਖੜਾ ਹੋਇਆ, ਉੱਥੇ ਹੀ ਸਾਊਥ ਏਸ਼ੀਆ ਦੀ ਧਰਤੀ ਤੇ ਅਮਰੀਕੀ ਨੀਤੀ ਤਹਿਤ ਚੀਨ ਨਾਲ ਆਮੋ ਸਾਹਮਣੇ ਆਣ ਖਲੋਤਾ ਹੈ। ਮੀਡੀਆ ਦੀਆਂ ਸੁਰਖੀਆਂ ਵਿੱਚ ਬਣੇ ਹੋਏ ਭਾਰਤ ਚੀਨ ਸਟੈਂਡ ਆਫ ਦੇ ਕੀ ਮਾਇਨੇ ਹਨ ਅਤੇ ਸਾਊਥ ਏਸ਼ੀਆ ਦੀ ਸਿਆਸਤ ਨੂੰ ਇਹ ਸਥਿਤੀ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਇਸੇ ਨੀਤੀ ਤਹਿਤ ਵਪਾਰਕ ਹਿੱਤਾਂ ਦੀ ਆੜ ਵਿੱਚ ਜਿੱਥੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੋ ਰਹੇ ਕਤਲੇਆਮ ਵੱਲ ਅੰਤਰਰਾਸ਼ਟਰੀ ਭਾਈਚਾਰੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਇਹ ਆਉਣ ਵਾਲੇ ਸਮੇਂ ਵਿੱਚ ਘੱਟ ਗਿਣਤੀਆਂ ਲਈ ਕਿੰਨੀ ਕੁ ਘਾਤਕ ਸਿੱਧ ਹੋ ਸਕਦੀ ਹੈ। ਇਸ ਸਾਰੇ ਇਸ਼ੂ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਇੰਡੀਆ ਚਾਈਨਾ ਸਟੈਂਡ ਆਫ ਦੀ ਗੱਲ ਕਰੀਏ। ਜਦੋਂ ਅਸੀਂ ਨਰਿੰਦਰ ਮੋਦੀ ਦੀ ਫੋਰਨ ਪਾਲਿਸੀ ਦੇਖਦੇ ਹਾਂ, ਜਿਵੇਂ ਮੈਂ ਜ਼ਿਕਰ ਕੀਤਾ ਕਿ ਸਿੱਧਾ ਹੁਣ ਅਮਰੀਕਨ ਬਲਾਕ ਦੇ ਵਿੱਚ ਆਣ ਖੜਾ ਹੋਇਆ ਇੰਡੀਆ ਆਪਣੀ ਨਾਨ ਅਲਾਈਨਮੈਂਟ ਦੀ ਨੀਤੀ ਛੱਡ ਕੇ, ਤੇ ਉਸੇ ਦਾ ਹੀ ਇੱਕ ਕੌਨਸੀਕੁਐਂਸ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਰਤ ਤੇ ਚੀਨ ਨੇ ਜਿਹੜੇ ਉਹ ਆਮੋ ਸਾਹਮਣੇ ਆਣ ਖਲੋਤੇ ਨੇ। ਇੱਥੇ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਅਰੁਣ ਜੇਤਲੀ ਦਾ ਬਿਆਨ ਸੀ ਕਿ ਭਾਰਤ ਵੀ ਹੁਣ 1962 ਵਾਲਾ ਨਹੀਂ ਰਿਹਾ, ਜਦੋਂ ਕਿ ਚਾਈਨਾ ਨੇ ਇਹ ਕਿਹਾ ਸੀ ਕਿ 62 ਦੀ ਜਿਹੜੀ ਤੁਹਾਡੀ ਗਲਤੀ ਸੀ ਉਹਨੂੰ ਯਾਦ ਰੱਖੋ। ਸੋ ਚੀਨ ਵੱਲੋਂ ਦੁਬਾਰਾ ਇਹ ਗੱਲ ਕਹੇ ਜਾਣਾ, ਸਿੱਧਾ ਕਿਹਾ ਜਾਣਾ ਕਿ ਜੇ ਭਾਰਤ ਪਿੱਛੇ ਨਾ ਹਟਿਆ ਤਾਂ ਅਸੀਂ ਸਿੱਕਿਮ ਦੇ ਵਿੱਚ ਜਿਹੜੀ ਸਿੱਕਿਮ ਦੀ ਆਜ਼ਾਦੀ ਦੀ ਤਹਿਰੀਕ ਹੈਗੀ ਹੈ ਉਹਨੂੰ ਵੀ ਅਸੀਂ ਸਪੋਰਟ ਕਰਾਂਗੇ। ਅੱਜ ਇਹ ਚੀਨ ਦਾ ਲੇਟੈਸਟ ਬਿਆਨ ਹੈਗਾ। ਸੋ ਇਹ ਜਿਹੜਾ ਟਕਰਾਅ ਦੀ ਨੀਤੀ ਹੈਗੀ ਹੈ, ਇਸ ਦੇ ਸੰਦਰਭ ਦੇ ਵਿੱਚ ਤੁਸੀਂ ਜਿਹੜੀ ਨਰਿੰਦਰ ਮੋਦੀ ਸਰਕਾਰ ਦੀ ਫੋਰਨ ਪਾਲਿਸੀ ਹੈ ਉਹਨੂੰ ਕਿਵੇਂ ਦੇਖਦੇ ਹੋ, ਕਿੰਨੀ ਕੁ ਸਫਲ ਮੰਨਦੇ ਹੋ? ਕੁਝ ਭਾਰਤ ਲੰਮੇ ਸਮੇਂ ਤੋਂ ਜਿਹੜੀ ਗੁੱਟ ਨਿਰਪੇਖ ਲਹਿਰ ਹੈਗੀ ਹੈ, ਨੌਨ ਅਲਾਈਨ ਮੂਵਮੈਂਟ ਕਹਿੰਦੇ ਹੈਗੇ, ਹਾਲਾਂਕਿ ਉਹ ਇਕੱਲੇ ਭਾਰਤ ਕਰਕੇ ਨਹੀਂ, ਹੋਰ ਨਾ ਕਰਨਾ ਕਰਕੇ ਵੀ ਕਮਜ਼ੋਰ ਪਈ ਹੈਗੀ ਹੈ। ਉਹਦਾ ਇੱਕ ਮੈਂਬਰ ਸੀਗਾ ਸਰਗਰਮ ਲੀਡਰ ਸੀਗਾ, ਉਹਦੇ ਪਹਿਲੇ 3 ਲੀਡਰਾਂ ਚੋਂ ਮਾਰਸ਼ਲ ਟੀਟੋ ਤੇ ਜਿਹੜੇ ਨਾਸਿਰ, ਉਹਨਾਂ ਚੋਂ ਇੱਕ ਹਿੰਦੁਸਤਾਨ ਇੱਕ ਸੀਗਾ। ਤੇ ਬੜਾ ਲੰਮਾ ਸਮਾਂ ਭਾਰਤ, ਹਾਲਾਂਕਿ ਦੁਨੀਆ ਦੋ ਮੇਨ ਬਲਾਕਾਂ 'ਚ ਵੰਡੀ ਹੋਈ ਸੀਗੀ, ਰਸ਼ੀਅਨ ਬਲਾਕ ਤੇ ਅਮਰੀਕਨ ਬਲਾਕ, ਪਰ ਦੇ ਬਾਵਜੂਦ ਹਿੰਦੁਸਤਾਨ ਦੂਜੇ ਕੁਛ ਵੱਡੇ ਮੁਲਕਾਂ ਨਾਲ ਰਲ ਕੇ ਜਾਂ ਜਿਹੜੇ ਅਸਲ ਵਾਲੇ ਮੁਲਕ ਸੀ ਉਹਨਾਂ ਨਾਲ ਕੇ ਇੱਕ ਵੱਖਰੀ ਪਛਾਣ ਬਣਾਈ ਹੋਈ ਸੀਗੀ ਜੀ। ਤੇ ਜਿਹਦੇ ਚ ਭਾਰਤ ਦੀ ਫਲਸਤੀਨੀਆਂ ਬਾਰੇ, ਇਜ਼ਰਾਈਲ ਬਾਰੇ, ਮਿਡਲ ਈਸਟ ਬਾਰੇ ਜਾਂ ਹੋਰ ਬਹੁਤ ਸਾਰੇ ਦੁਨੀਆ ਦੇ ਖਿੱਤੇ ਜਿਹੜੇ ਡਿਸਟਰਬਡ ਖਿੱਤੇ ਸੀਗੇ ਉਹਨਾਂ ਬਾਰੇ ਭਾਰਤ ਦੀ ਕਰਜ਼ਾਦਾਨਾ ਪੋਜੀਸ਼ਨ ਰਹੀ ਹੈਗੀ ਹੈ। ਦੋਨਾਂ ਬਲਾਕਾਂ ਤੋਂ ਉਲਟ ਜਾ ਕੇ ਰਸ਼ੀਅਨ ਬਲਾਕ ਤੇ ਅਮਰੀਕਨ ਬਲਾਕ ਦੇ ਉਲਟ ਜਾ ਕੇ ਬਹੁਤ ਵਾਰ ਆਪਾਂ ਦੇਖਦੇ ਰਹੇ ਹੈਗੇ ਛੋਟੇ ਹੁੰਦੇ ਹੀ। ਪਰ ਪਿਛਲੇ 3-4 ਸਾਲ ਤੋਂ ਮੈਂ ਦੇਖ ਰਿਹਾ ਪਾਰਲੀਮੈਂਟ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਵੀ ਕਿ ਜਿਹੜਾ ਭਾਰਤ ਦਾ ਪ੍ਰਤੀਬੱਧਤਾ ਹੈਗੀ ਹੈ ਗੁੱਟ ਨਿਰਪੇਖ ਲਹਿਰ ਨੂੰ, ਜਾਂ ਮਤਲਬ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ, ਉਹ ਪ੍ਰਤੀਬੱਧਤਾ, ਉਹ ਨਿਊਟਰੈਲਿਟੀ ਜਾਂ ਉਹ ਜਿਹੜੀ ਨਿਰਪੱਖਤਾ ਹੈਗੀ ਹੈ ਉਹ ਖਤਮ ਹੋ ਗਈ ਹੈ। ਤੇ ਭਾਰਤ ਡਿੱਕੇ ਡੋਲੇ ਖਾਂਦਾ, ਸੋਚਾਂ ਮੁੜ ਵਿਚਾਰਾਂ ਕਰਦਾ, ਅਖੀਰ ਨੂੰ ਉਹ ਜਾ ਕੇ ਅਮਰੀਕੀ ਜਿਹੜੀ ਪਾਲਿਸੀ ਹੈਗੀ ਹੈ ਜਾਂ ਅਮਰੀਕੀ ਬਲਾਕ ਹੈਗਾ ਹੈ ਉਹਦਾ ਹਿੱਸਾ ਬਣਦਾ ਜਾ ਰਿਹਾ, ਜਾਂ ਕਿਉਂ ਕਹਿ ਲਓ ਕਿ ਬਣ ਹੀ ਗਿਆ ਹੈਗਾ ਇਸ ਤਰ੍ਹਾਂ ਦੀ ਮਤਲਬ ਜੋ ਡਿਵੈਲਪਮੈਂਟਸ ਹੋਈਆਂ ਨੇ ਜੀ। ਤੇ ਅਮਰੀਕਾ ਦੇਖੋ ਕਿਸੇ ਦਾ ਸਕਾ ਨਹੀਂ ਹੈਗਾ, ਨਾ ਉਹਨੇ ਅੱਜ ਤੱਕ ਕਿਸੇ ਦਾ ਸਕਾ ਹੋ ਕੇ ਦਿਖਾਇਆ ਹੈਗਾ ਹੈ,
ਤੇ ਉਹ ਮੁਲਕਾਂ ਨੂੰ, ਕੌਮਾਂ ਨੂੰ, ਜਨ ਸਮੂਹਾਂ ਨੂੰ ਉਹ ਆਪਣੇ ਹਿੱਤਾਂ ਲਈ ਵਰਤਦਾ ਹੈਗਾ ਹੈ। ਤੇ ਜਦੋਂ ਦੇ ਹਿੱਤ ਪੂਰੇ ਹੋ ਜਾਂਦੇ ਹੈਗੇ ਹੈ ਤਾਂ ਉਹਨਾਂ ਨੂੰ ਵਰਤ ਕੇ ਸੁੱਟ ਦਿੰਦਾ ਹੈਗਾ ਹੈ, ਜਾਂ ਤੱਕ ਮੁਲਕਾਂ ਨੂੰ ਤਬਾਹ ਵੀ ਕਰ ਦਿੰਦਾ ਹੈਗਾ ਹੈ। ਤੇ ਕਦੇ ਉਹ ਇਰਾਕ ਨੂੰ ਈਰਾਨ ਦੇ ਖਿਲਾਫ ਚੁੱਕਦਾ ਹੈਗਾ, ਮਦਦ ਕਰਦਾ ਹੈਗਾ, ਤੇ ਕਦੇ ਅੱਜ ਇਰਾਕ ਨੂੰ ਖੰਡਰਾਤ ਬਣਾਈ ਬੈਠਾ ਹੈਗਾ। ਆਪਣੇ ਮਫਾਦਾਂ ਵਾਸਤੇ ਕੀਤਾ ਸੀਗਾ, ਆਪਣੇ ਸਿਆਸੀ ਮਫਾਦਾਂ ਵਾਸਤੇ, ਆਰਥਿਕ ਮਫਾਦਾਂ ਵਾਸਤੇ, ਜੀਓ ਪੋਲੀਟੀਕਲ ਮਫਾਦ ਹੈਗੇ ਆ ਉਹਨਾਂ ਵਾਸਤੇ ਕੀਤਾ ਸੀਗਾ। ਤੇ ਅੱਜ ਉਹ ਇਰਾਕ ਇੰਨਾ ਸੋਹਣਾ ਮੁਲਕ ਸੀ, ਇੰਨਾ ਇੱਕ ਅਗਾਂਹ ਵਧੂ ਮੁਲਕ ਸੀਗਾ ਮੁਸਲਿਮ ਭਾਈਚਾਰੇ ਵਿੱਚ ਜਾਂ ਮੁਸਲਿਮ ਮੁਲਕਾਂ ਦੀ ਲੜੀ ਵਿੱਚ, ਤੇ ਅੱਜ ਉਹ ਇਰਾਕ ਖੰਡਰ ਬਣੀ ਬੈਠਾ ਹੈਗਾ, ਖੰਡਰ ਬਣਾ ਦਿੱਤਾ ਗਿਆ ਹੈਗਾ। ਭਰਾਮਾਰ ਜੰਗ ਸ਼ੁਰੂ ਹੈ ਉੱਥੇ, ਤੇ ਮੁਲਕ ਦਾ ਜੋ ਨਾਸ਼ ਕੀਤਾ ਹੈਗਾ ਉਹ ਸਾਡੇ ਸਾਹਮਣੇ ਹੈਗਾ ਹੈ। ਸੋ ਹਿੰਦੁਸਤਾਨ ਵੀ ਦੋ ਖਿੱਤਿਆਂ ਵਿੱਚ, ਪਾਕ ਰੀਜਨ ਵਿੱਚ ਵੀ, ਅਫਗਾਨਿਸਤਾਨ ਪਾਕਿਸਤਾਨ ਜਿਹੜੀ ਆਪਣਾ ਹਿੰਦੁਸਤਾਨ ਦਾ ਰੀਜਨ ਹੈਗਾ, ਜਾਂ ਇੰਡੀਅਨ ਸਬ ਕੰਟੀਨੈਂਟ ਕਹਿ ਲਓ, ਪਾਕ ਰੀਜਨ ਹੈ ਇਸ ਪਾਸੇ ਵੀ, ਤੇ ਦੂਜੇ ਪਾਸੇ ਜਿਹੜੀ ਸਾਊਥ ਚਾਈਨਾ ਸੀ ਦੀ ਕੰਟਰੋਵਰਸੀ ਚ ਪੈਰ ਪਾ ਕੇ ਜਿਹੜੀ ਹੋਈ ਸੀਗੀ, ਜਾਂ ਚੀਨ ਨਾਲ ਵੀ ਉਹ ਮਤਲਬ ਬਹੁਤ ਨੁਕਤਿਆਂ ਤੇ ਇੱਕ ਜਿਹੜੀ ਕੰਫਲਿਕਟ ਹੈਗਾ ਉਹਦੇ ਚ ਉਹ ਮਤਲਬ ਫਸਦਾ ਜਾ ਰਿਹਾ ਹੈਗਾ ਹੈ। ਤੇ ਚਾਹੀਦਾ ਮੈਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਿ ਸਕਦਾ ਕਿ ਮੇਰੀ ਇੱਛਾ ਹੈਗੀ ਹੈ ਕਿ ਹਿੰਦੁਸਤਾਨ ਨੂੰ ਇਹ ਜਿਹੜੀ ਸਟ੍ਰੈਟਜੀ ਹੈਗੀ ਹੈ, ਜਿਹੜੀ ਇਹ ਰਣਨੀਤੀ ਹੈਗੀ ਹੈ, ਇਹ ਬਹੁਤ ਮਹਿੰਗੀ ਪਊਗੀ, ਇਹ ਚੰਗੀ ਗੱਲ ਨਹੀਂ ਹੈਗੀ ਹੈ। ਹਿੰਦੁਸਤਾਨ ਨੂੰ ਅਮਰੀਕਾ ਦਾ ਮੋਹਰਾ ਬਣ ਕੇ, ਜਾਂ ਆਪਣੀਆਂ ਜਿਹੜੀਆਂ ਇਕਨੋਮਿਕ ਐਕਸਪ੍ਰੈਸ਼ਨ ਹੈ ਗਲੋਬਲ ਪਾਵਰ ਬਣਨ ਦੀਆਂ, ਜਾਂ ਮਤਲਬ ਰੀਜਨਲ ਐਕਸਪ੍ਰੈਸ਼ਨ ਹੈ, ਰੀਜਨਲ ਪਾਵਰ ਬਣਦੀਆਂ, ਸਾਊਥ ਈਸਟ ਏਸ਼ੀਆ 'ਚ ਇੱਕ ਚੀਨ ਦੇ ਬਰਾਬਰ ਮਿਲਕਣ ਦੀਆਂ, ਤੇ ਉਹ ਭਾਵਨਾਵਾਂ ਰੱਖਣੀਆਂ ਮਾੜੀ ਗੱਲ ਨਹੀਂ ਕਿਸੇ ਮੁਲਕ ਵਾਸਤੇ, ਜੇ ਸਹੀ ਮਾਨੇ ਨਾਲ ਦੇਖਿਆ ਮਤਲਬ ਮਾਨੇ ਨਾਲ ਕੰਮ ਕੀਤਾ ਜਾਵੇ। ਪਰ ਉਹਨਾਂ ਭਾਵਨਾਵਾਂ ਤਹਿਤ ਕਿਸੇ ਵੱਡੀ ਮਹਾਸ਼ਕਤੀ ਦਾ ਹਿੱਸਾ ਬਣ ਜਾਣਾ, ਜਾਂ ਉਹਦੀ ਸਟ੍ਰੈਟਜੀ ਦਾ ਹਿੱਸਾ ਬਣ ਜਾਣਾ, ਜੀਓ ਪੋਲੀਟੀਕਲ ਮਿਲਟਰੀ ਸਟ੍ਰੈਟਜੀ ਦਾ ਪਾਰਟ ਬਣ ਜਾਣਾ, ਇਹ ਬਹੁਤ ਖਤਰਨਾਕ ਹੈਗਾ। ਤੇ ਇਹਦੇ ਵਾਸਤੇ ਮੁਲਕ ਦੇ ਵਾਸਤੇ, ਲੋਕਾਂ ਦੇ ਵਾਸਤੇ ਜਿਹੜੇ ਕਿ ਪਹਿਲਾਂ ਹੀ ਤਰਾਹੀ ਕਰ ਰਹੇ ਨੇ, ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਜੂਝਦੇ ਹੋਏ, ਭੁੱਖਮਰੀ ਹੈ, ਬਿਮਾਰੀ ਹੈ, ਅਨਪੜ੍ਹਤਾ ਹੈ, ਜਹਾਲਤ ਹੈਗੀ ਹੈ, ਪਿਛੜਾਪਣ ਹੈਗਾ, ਫਿਰਕਾਪ੍ਰਸਤੀ ਹੈ, ਕਿੰਨਾ ਕੁਛ ਇਸ ਮੁਲਕ ਵਿੱਚ ਉਹ ਹੋ ਰਿਹਾ ਜੋ ਅੱਜ 21ਵੀਂ ਸਦੀ 'ਚ ਨਹੀਂ ਹੋਣਾ ਚਾਹੀਦਾ ਹੈਗਾ ਹੈ, ਜਿਹਦੇ ਵਾਸਤੇ ਕੋਈ ਥਾਂ ਹੀ ਨਹੀਂ ਹੈਗੀ ਹੈ। ਅੱਜ ਇੰਨੇ ਵਿਕਾਸ ਦੇ ਮੌਕੇ ਵਿਗਿਆਨ ਦਿੰਦਾ, ਅੱਜ ਇੰਨਾ ਦੁਨੀਆ ਸੁਨੱਖੀ ਬਣ ਸਕਦੀ ਹੈ, ਜੇ ਜੋ ਹਾਸਲ ਸਾਧਨ ਸਰੋਤ ਹੈ, ਜੋ ਹਾਸਲ ਗਿਆਨ ਹੈਗਾ, ਜੋ ਹਾਸਲ ਵਿਗਿਆਨ ਹੈਗਾ ਹੈ, ਉਹਦੇ ਸਿਰ ਤੇ ਦੁਨੀਆ ਇੰਨੀ ਸੁਨੱਖੀ ਬਣ ਸਕਦੀ ਹੈ। ਉਸ ਦੇ ਬਾਵਜੂਦ ਹਿੰਦੁਸਤਾਨ ਦੇ 100 ਕਰੋੜ ਤੋਂ ਵੱਧ ਲੋਕ ਤਕਰੀਬਨ ਜਿਹੜੀ ਨਰਕੀ ਜ਼ਿੰਦਗੀ ਭੋਗ ਰਹੇ ਹੈਗੇ ਹੈ, ਜ਼ਿੰਦਗੀ ਦੀ ਬੁਨਿਆਦੀ ਸਹੂਲਤਾਂ ਨੂੰ ਵੀ ਦੱਸ ਰਹੇ ਹੈਗੇ ਹੈ। ਇੱਦਾਂ ਦੀਆਂ ਹਾਲਤਾਂ ਵਿੱਚ ਇੱਕ ਤਾਂ ਜਿਹੜਾ ਬਿਲਿਗਰੈਂਟ ਪੋਸਚਰ ਹੈਗਾ, ਜਿਹੜਾ ਲੜਾਕਾ ਪੋਸਚਰ ਹੈਗਾ, ਚਾਹੇ ਪਾਕਿਸਤਾਨ ਦੇ ਖਿਲਾਫ ਹੈ, ਚਾਹੇ ਉਹ ਚੀਨ ਦੇ ਖਿਲਾਫ ਹੈਗਾ ਹੈ, ਤੇ ਉਹ ਤੋਂ ਆਪਾਂ ਨੂੰ ਬਚਾਅ ਰੱਖਣਾ ਚਾਹੀਦਾ ਹੈ ਸਰਕਾਰ ਨੂੰ ਆਪਣੀ ਨੂੰ। ਤੇ ਦੂਜਾ ਜਿਹੜੀ ਮਤਲਬ ਅਮਰੀਕਨ ਜੀਓ ਪੋਲੀਟੀਕਲ ਮਿਲਟਰੀ ਸਟ੍ਰੈਟਜੀ ਹੈ ਇਸ ਖਿੱਤੇ ਵਾਸਤੇ, ਜਿਹਦੇ 'ਚ ਅਮਰੀਕਾ, ਸਾਊਥ ਕੋਰੀਆ, ਜਾਪਾਨ ਤੇ ਇਹਨੂੰ ਹਿੰਦੁਸਤਾਨ ਨੂੰ ਵੀ ਨਾਲ ਬਲੇਟੀ ਜਾ ਰਹੇ ਹੈਗੇ ਹੈ, ਉਦੋਂ ਬਚਣਾ ਚਾਹੀਦਾ ਹੈਗਾ ਜੀ। ਉਹ ਬੜੀ ਘਾਤਕ ਗੱਲ ਹੈ। ਜਿਸ ਤਰ੍ਹਾਂ ਸਾਊਥ ਚਾਈਨਾ ਸੀ ਹਿੰਦੁਸਤਾਨ ਨੂੰ ਪਹਿਲਾਂ ਦੇਣਾ ਸ਼ੁਰੂ ਕੀਤਾ ਸੀਗਾ, ਜਦਕਿ ਉਹ ਉੱਥੇ ਪੰਗਾ ਵੀਅਤਨਾਮ ਨਾਲ ਸੀਗਾ, ਪੰਗਾ ਜਾਪਾਨ ਨਾਲ ਸੀਗਾ, ਤੇ ਉੱਥੇ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਗਲਤ ਹੈ, ਹਿੰਦੁਸਤਾਨ ਗਲਤ ਪਾਸੇ ਇਹ ਲੱਗ ਲਾ ਰਿਹਾ ਹੈਗਾ, ਤੇ ਉਹਨੂੰ ਉਦੋਂ ਜਿੰਨਾ ਬਚਾਅ ਹੋ ਜਾਏ ਚੰਗੀ ਗੱਲ ਹੈ। ਲੜਾਈ ਬਹੁਤ ਮਾੜੀ ਚੀਜ਼ ਹੈ, ਲੜਾਈ 'ਚ ਆਮ ਲੋਕਾਂ ਦੀ ਤਬਾਹੀ ਹੈ, ਤੇ ਜਿਹੜੇ ਹਥਿਆਰ ਵੇਚਣ ਵਾਲੇ ਮੁਲਕ ਹੈਗੇ ਆ, ਹਥਿਆਰ ਵੇਚਣ ਵਾਲੀਆਂ ਕੰਪਨੀਆਂ ਜਾਂ ਉਹਨਾਂ ਦੇ ਮਾਲਕ ਹੈਗੇ ਹੈ, ਜਾਂ ਮਤਲਬ ਜਿਹੜੇ ਬਲੈਕ ਮਾਰਕੀਟ ਕੀਤੀ ਹੈ, ਜਿਹੜੇ ਲੋਕ ਦੁਸ਼ਮਣ ਹੈਗੇ ਆ, ਉਹਨਾਂ ਦੀ ਮਤਲਬ ਚਾਂਦੀ ਹੁੰਦੀ ਹੈਗੀ ਹੈ ਜੰਗਾਂ ਵਿੱਚ, ਉਹਨਾਂ ਦਾ ਨੁਕਸਾਨ ਨਹੀਂ ਹੁੰਦਾ। ਧੀ ਪੁੱਤ ਆਮ ਲੋਕਾਂ ਦੇ ਮਰਦੇ ਹੈਗੇ ਆ, ਅਫਸਰ ਜਾਂ ਹੋਰ ਬਹੁਤ ਘੱਟ ਮਤਲਬ ਨੁਕਸਾਨ ਹੁੰਦਾ ਕਿਸੇ ਹੋਰ ਮਤਲਬ ਵੱਡੇ ਲੋਕਾਂ ਦਾ, ਵਪਾਰੀਆਂ ਦਾ, ਕਾਰਖਾਨੇਦਾਰਾਂ ਦਾ, ਮਾਲਕਾਂ ਦਾ, ਕਾਰਪੋਰੇਟ ਸੈਕਟਰ ਦਾ, ਮਤਲਬ ਆਮ ਲੋਕਾਂ ਦੇ ਧੀਆਂ ਪੁੱਤਾਂ ਦਾ, ਆਮ ਲੋਕਾਂ ਦੀ ਜਾਇਦਾਦ ਦਾ, ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਉਹੀ ਮਤਲਬ ਦਾਅ ਤੇ ਲੱਗਦੀ ਹੈਗੀ ਇਹਨਾਂ ਜੰਗਾਂ ਦੇ ਵਿੱਚ। ਸੋ ਜੰਗ ਹਮੇਸ਼ਾ ਹੀ ਮਾਰੀ ਹੈਗੀ ਹੈ, ਅੱਜ ਤੱਕ ਜੰਗ ਦੇ ਵਿਰੋਧੀ ਹੈਗੇ ਹੈ ਜੀ ਡਾਕਟਰ ਸਾਹਿਬ, ਨਹੀਂ ਹੋਣੀ ਚਾਹੀਦੀ ਹੈਗੀ ਹੈ। ਤੇ ਭਾਰਤ ਨੂੰ ਜਿਹੜੀ ਹੈ ਅਸਲ 'ਚ ਜਦੋਂ ਜਿਹੜੀ ਲਾਈਨ ਹੈਗੀ ਹੈ ਹਿੰਦੁਸਤਾਨ ਪਾਕਿਸਤਾਨ ਦੇ ਵਿਚਕਾਰ, ਤਾਂ ਇੱਕ ਬਕਾਇਦਾ ਅੰਗਰੇਜ਼ਾਂ ਦਾ ਰਾਜ ਸੀਗਾ, ਇੱਕ ਮੁਲਕ ਵੰਡਿਆ ਜਾਣਾ ਸੀਗਾ, ਸਿੱਧੀ ਲਾਈਨ ਕੱਟਦੀ ਹੈਗੀ ਹੈ, ਤੇ ਲਾਈਨ ਆਫ ਕੰਟਰੋਲ
ਜਿਹੜੀ ਬਾਘਾ ਬਾਰਡਰ ਤੇ ਹੈ ਤੋਂ ਲੈ ਕੇ ਮਤਲਬ ਸਾਰੀ ਰਾਜਸਥਾਨ ਚੋਂ ਕੇ ਜਾਂਦੀ ਹੈਗੀ ਹੈ, ਜਿਹਦੇ ਚੀਨ ਤੇ ਭਾਰਤ ਨਾਲ ਜਿਹੜਾ ਝਗੜਾ ਹੈਗਾ ਹੈ ਉਹ ਚੀਨ ਸੀਗਾ ਜਾਪਾਨੀ ਸਾਮਰਾਜ ਥੱਲੇ ਤੇ ਭਾਰਤ ਸੀਗਾ ਬ੍ਰਿਟਿਸ਼ ਸਾਮਰਾਜ ਥੱਲੇ, ਬਰਤਾਨਵੀ ਸਾਮਰਾਜ ਥੱਲੇ। ਅਸਲ ਏਰੀਆ ਉਹ ਇੰਨਾ ਮਤਲਬ ਉਜੜਿਆ ਹੋਇਆ ਏਰੀਆ ਹੈਗਾ ਹੈ, ਇੰਨਾ ਮਤਲਬ ਉਹ ਕੋਈ ਖੇਤੀ ਨਹੀਂ ਹੈਗੀ ਹੈ, ਕੋਈ ਰਿਸੋਰਸਿਸ ਨਹੀਂ ਉੱਥੇ ਨੈਚੁਰਲ ਬਹੁਤੇ ਹੈਗੇ ਆ ਕੋਈ, ਔਰ ਹਜ਼ਾਰਾਂ ਕਿਲੋਮੀਟਰ ਦੀ ਬਾਰਡਰ ਜਿਹੜੇ ਜਦੋਂ 1949 ਚੀਨ ਆਜ਼ਾਦ ਹੋਇਆ ਤਾਂ ਜਾਪਾਨੀ ਸਾਮਰਾਜੀਏ ਨੂੰ ਆਪਣਾ ਦਿਖਾਉਂਦੇ ਰਹੇ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਬ੍ਰਿਟਿਸ਼ ਸਾਮਰਾਜੀਏ ਨੂੰ ਆਪਣਾ ਦਿਖਾਉਂਦੇ ਰਹੇ। ਕੋਈ ਇੱਕ ਅਥੈਂਟਿਕ ਕੌਮਾਂਤਰੀ ਮਾਰਾਂ ਦੀ ਨਿਗਰਾਨੀ ਹੇਠ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਹੈ ਉਹ ਅਜੇ ਤੱਕ ਕਦੀ ਡਿਮਾਰਕੇਟ ਨਹੀਂ ਹੋਈ ਜੀ, ਕਦੀ ਉਹ ਵੰਡ ਦਾ ਫੈਸਲਾ ਨਹੀਂ ਹੋਇਆ ਕਿ ਫਲਾਨਾ ਇਲਾਕਾ ਤੁਹਾਡਾ, ਫਲਾਨਾ ਇਲਾਕਾ ਸਾਡਾ। ਤਾਂ ਹੀ ਇਹ ਰੇੜਕਾ ਜਿਹੜਾ ਹੈਗਾ ਉਹ ਜੋ ਤੋਂ 47 ਤੋਂ ਬਾਅਦ ਜਾਂ 49 ਤੋਂ ਬਾਅਦ ਲਗਾਤਾਰ ਚੱਲੇ ਆ ਰਿਹਾ। ਦੋਨਾਂ ਮੁਲਕਾਂ ਨੂੰ ਚਾਹੀਦਾ ਕਿ ਬੈਠ ਕੇ ਉਸ ਵੇਰਕੇ ਨੂੰ ਖਤਮ ਕਰਨ, ਦੋ ਧਿਰੀ ਗੱਲਬਾਤ ਚਲਾ ਕੇ ਟੇਬਲ ਤੇ ਬੈਠ ਕੇ ਉਹਨੂੰ ਖਤਮ ਕਰਨ, ਲੈ ਦੇ ਕੇ ਜੋ ਵੀ ਜੋ ਕਿਸੇ ਦਾ ਜੋ ਜਾਇਜ਼ ਮੈਕਸਿਮਮ ਪੁਆਇੰਟ ਪਿਛਲੇ ਹੱਕ 'ਚ ਬਣਦੇ ਹੈਗੇ ਹੈ ਜਾਂ ਜੋ ਕੋਈ ਸਬੂਤ ਮਿਲਦੇ ਹੈਗੇ ਹੈ ਤਾਂ ਲੈ ਦੇ ਕੇ ਇਸ ਝਗੜੇ ਨੂੰ ਖਤਮ ਕਰਨ, ਔਰ ਦੋਨਾਂ ਮੁਲਕਾਂ ਦੇ ਲੋਕਾਂ ਦੀ ਜਿਹੜੀ ਜਾਨ ਹੈਗੀ ਹੈ ਉਹਦਾ ਖੌਅ ਨਾ ਬਣ, ਔਰ ਇੱਥੇ ਜੰਗ ਵਰਗਾ ਮਾਹੌਲ ਨਾ ਤਿਆਰ ਕਰਨ ਔਰ ਜੰਗ ਨਾ ਲਾਉਣ, ਤਾਂ ਕਿ ਮਤਲਬ ਬਾਹਰ 'ਚ ਕੀ ਹੋਇਆ, ਪੈਰ 'ਚ ਕੀ ਹੋਇਆ, ਕੰਟਰ 'ਚ ਕੀ ਹੋਇਆ, ਉਸ ਤੋਂ ਬਾਅਦ ਕਾਰਗਿਲ 'ਚ ਕੀ ਹੋਇਆ, ਆਪਾਂ ਦੇਖੀਏ ਕਿ ਜੰਗਾਂ ਕਿੰਨੀਆਂ ਮਤਲਬ ਘਾਤਕ ਹੁੰਦੀਆਂ, ਕਿੰਨੀਆਂ ਮਨੁੱਖ ਮਾਰੂ ਹੁੰਦੀਆਂ ਹੈਗੀਆਂ, ਕਿੰਨੀਆਂ ਜੰਗ 'ਚ ਨੁਕਸਾਨ ਲੋਕਾਂ ਦਾ ਹੁੰਦਾ ਹੈਗਾ ਹੈ। ਤੇ ਉਹਦੇ ਵਾਸਤੇ ਅੱਜ ਤਾਂ ਹਮੇਸ਼ਾ ਹੀ ਜੰਗ ਦੇ ਵਿਰੋਧੀ ਹੈਗੇ ਹਾਂ। ਹੁਣ ਵੀ ਅਸੀਂ ਬੇਨਤੀ ਕਰਦੇ ਹਾਂ, ਅਸੀਂ ਵਿਸ਼ ਕਰਦੇ ਹਾਂ ਔਰ ਅਸੀਂ ਲੋਕਾਂ ਨੂੰ ਮੋਬਿਲਾਈਜ਼ ਵੀ ਕਰਦੇ ਹਾਂ, ਸਮਝਾਉਂਦੇ ਵੀ ਹੈਗੇ ਹਾਂ ਕਿ ਚੀਨ ਨਾਲ ਵੀ ਜਿਹੜੀ ਇਹ ਗੱਲਬਾਤ ਹੈ, ਦੋ ਧਿਰੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈਗੀ ਹੈ ਔਰ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ। ਜੀ ਡਾਕਟਰ ਗਾਂਧੀ, ਬਿਲਕੁਲ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ ਕਿ ਕੌਮਾਂ ਦੀ ਜਾਂ ਨੇਸ਼ਨਸ ਦੀ ਉਹਨਾਂ ਦੇ ਪੱਕੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਉਹਨਾਂ ਦੇ ਪੱਕੇ ਮੁਫਾਦ ਹੀ ਹੁੰਦੇ ਨੇ। ਜਿੱਥੇ ਇੰਟਰਸਟ ਲਾਈ ਕਰਦੇ ਆ ਉਧਰ ਨੂੰ ਉਹ ਝੁਕ ਜਾਂਦੇ ਆ। ਤੇ ਜ਼ਰੂਰ ਇਹ ਗੱਲ ਦੇਖਣ ਵਾਲੀ ਹੈਗੀ ਹੈ ਕਿ ਜਿਵੇਂ ਮੀਡੀਆ ਦੇ ਵਿੱਚ ਵੀ ਚੱਲ ਰਿਹਾ ਹੈ ਕਿ 1962 ਵਾਲੀ ਜਿਹੜੀ ਗਲਤੀ ਹੈਗੀ ਹੈ ਉਹ ਦੁਬਾਰਾ ਨਰਿੰਦਰ ਮੋਦੀ ਸਰਕਾਰ ਨਹਿਰੂ ਵਾਲੀ ਗਲਤੀ ਨਾ ਦੁਹਰਾਏ, ਇਹਦੇ ਤੋਂ ਬਚਣ ਦੀ ਲੋੜ ਹੈਗੀ ਹੈ। ਡਾਕਟਰ ਗਾਂਧੀ, ਜੇ ਅਗਲੇ ਇਸ਼ੂ ਦੇ ਵੱਲ ਚੱਲੀਏ, ਨਰਿੰਦਰ ਮੋਦੀ ਦਾ ਇਜ਼ਰਾਈਲ ਦੌਰਾ ਕਾਫੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ 70 ਸਾਲਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੇ ਪ੍ਰਧਾਨ ਮੰਤਰੀ ਨੇ ਭਾਰਤ ਤੇ ਜੋ ਇਜ਼ਰਾਈਲ ਦੇ ਦੌਰੇ ਤੇ ਗਏ ਨੇ। ਕਾਫੀ ਹਿਸਟੋਰਿਕ ਐਂਗਲ ਤੋਂ ਇਹਨੂੰ ਜੋ ਹੈਗਾ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਇਸ ਦੌਰੇ ਨੂੰ ਦੇਖਦਾ ਤੇ ਉਸ ਹਵਾਲੇ ਨਾਲ ਤੁਹਾਡੇ ਕੋਲੋਂ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿੱਥੇ ਇੱਕ ਨਾਜ਼ੀ ਆਈਡੀਓਲੋਜੀ ਦੀ ਤਰਜ਼ ਤੇ ਜਿੱਥੇ ਉਹਨਾਂ ਦਾ ਨਾਰਾ ਸੀ ਨਾਜ਼ੀ ਹਿਟਲਰ ਦਾ ਵਨ ਰੇਸ ਵਨ ਨੇਸ਼ਨ ਵਨ ਲੀਡਰ, ਉੱਥੇ ਜਿੱਥੇ RSS ਤੇ ਭਾਜਪਾ ਦਾ ਨਾਰਾ ਹੈਗਾ ਹਿੰਦੀ ਹਿੰਦੂ ਹਿੰਦੁਸਤਾਨ, ਉਸੇ ਆਈਡੀਓਲੋਜੀ ਤੇ ਚੱਲਦੀ ਹੋਈ ਜਿਹੜੀ ਭਾਜਪਾ ਸਰਕਾਰ ਹੈਗੀ ਹੈ, ਨਰਿੰਦਰ ਮੋਦੀ ਦੀ ਸਰਕਾਰ, ਉਹਦਾ ਇਜ਼ਰਾਈਲ ਤੱਕ ਪਹੁੰਚ ਕਰਨਾ ਤੇ ਇਜ਼ਰਾਈਲ ਵੱਲੋਂ ਅੱਖਾਂ ਬੰਦ ਕਰਕੇ ਇਹਨਾਂ ਦਾ ਸਾਥ ਦੇਣਾ, ਇਹ ਘੱਟ ਗਿਣਤੀਆਂ ਲਈ ਕੀ ਮਾਇਨੇ ਰੱਖਦਾ ਹੈ ਜਦੋਂ ਅਸੀਂ ਇਸ ਐਂਗਲ ਤੋਂ ਦੇਖਦੇ ਹਾਂ? ਦੇਖੋ ਜੀ, ਜੋ ਜਿਸ ਤਰ੍ਹਾਂ ਮਤਲਬ ਇਜ਼ਰਾਈਲ ਨੂੰ ਜਿਸ ਤਰ੍ਹਾਂ ਇਜ਼ਰਾਈਲ ਹੋਂਦ ਵਿੱਚ ਆਇਆ ਔਰ ਜਿਹੜਾ ਪਾਕਿਸਤਾਨ ਨੇ ਹੋਂਦ ਚ ਲਿਆਂਦਾ ਹੈਗਾ ਔਰ ਜਿਸ ਤਰ੍ਹਾਂ ਫਲਸਤੀਨੀਆਂ ਨਾਲ ਇਹਨਾਂ ਨੇ ਬੁਰੀ ਕੀਤੀ ਹੈਗੀ ਆ, ਅੱਜ ਤੱਕ ਉਹ ਬੁਰੀ ਕਰੀ ਜਾ ਰਹੇ ਨੇ ਹੈਗਾ। ਜੀ ਬਿਲਕੁਲ, ਉਹਨਾਂ ਦੇ ਹੱਕ ਖਤਮ ਕਰਕੇ ਜੋ ਇਜ਼ਰਾਈਲ ਇੱਕ ਦੁਨੀਆ ਦੇ ਨਕਸ਼ੇ ਤੇ ਪੈਦਾ ਹੋਇਆ ਹੈਗਾ ਹੈ ਔਰ ਜੋ ਜਿਸ ਨੀਤੀ ਤੇ ਚੱਲਦਾ ਪਿਆ ਹੈਗਾ, ਇਸ ਨੀਤੀ ਤੇ ਜੋ ਹਿੰਦੁਸਤਾਨ ਦੀ ਪਹੁੰਚ ਸੀਗੀ 40, 50, 60 ਸਾਲ ਰਹੀ ਹੈਗੀ ਹੈ, ਉਸ ਤੋਂ ਬਾਅਦ ਈਵਨ ਕਾਂਗਰਸ ਰਾਜ ਦੌਰਾਨ ਇਜ਼ਰਾਈਲ ਬਾਰੇ ਨੀਤੀ ਬਦਲਣੀ ਸ਼ੁਰੂ ਹੋ ਗਈ ਸੀਗੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੀ ਸੀਗੀ। ਤੇ ਇਹ ਮਤਲਬ ਮੋਦੀ ਸਰਕਾਰ ਤੋਂ ਤਾਂ ਕੋਈ ਇਸ ਪਾਕਿਸਤਾਨ ਦੀ ਆਸ ਨਹੀਂ ਰੱਖੀ ਜਾਣੀ ਚਾਹੀਦੀ ਸੀਗੀ, ਸਗੋਂ ਜਿਹੜਾ ਝੁਕਾਅ ਇਜ਼ਰਾਈਲ ਵਾਲਾ ਉਹ ਬੜਾ ਕੁਦਰਤੀ ਹੈ ਜਿਹੜਾ ਮੋਦੀ ਸਰਕਾਰ ਦਾ ਹੈਗਾ ਹੈ। ਈਵਨ ਕਾਂਗਰਸ ਸਰਕਾਰ ਵੀ ਉਹਨਾਂ ਅਸੂਲਾਂ ਤੇ ਨਹੀਂ ਖੜ ਸਕੀ ਅਖੀਰਲਿਆਂ ਸਾਲਾਂ ਚ ਆ ਕੇ ਜਾਂ ਦੂਜੀ ਟਰਮ ਚ ਆ ਕੇ ਜਿਨ੍ਹਾਂ ਨੇ ਹਿੰਦੁਸਤਾਨ ਲਗਾਤਾਰ ਖੜਦਾ ਆ ਰਿਹਾ ਸੀਗਾ। ਸੋ ਪਹਿਲੀ ਗੱਲ ਤੁਹਾਨੂੰ ਮੈਂ ਨੋਟ ਕਰਾਉਣੀ ਚਾਹੁੰਦਾ ਹੈਗਾ। ਦੂਜੀ ਗੱਲ ਇਹ ਹੈ ਕਿ ਜੋ ਇਜ਼ਰਾਈਲ ਦੀ ਕ੍ਰੀਏਸ਼ਨ ਹੈਗੀ ਹੈ ਉਹ ਕਿਸੇ ਮੈਂ ਉਸ ਬਹਿਸ 'ਚ ਨਹੀਂ ਪੈਂਦਾ, ਮੈਂ ਵਿਸਤਾਰ 'ਚ ਨਹੀਂ ਜਾਂਦਾ ਹੈਗਾ ਹੈ। ਜੋ ਇਜ਼ਰਾਈਲ ਦਾ ਐਟੀਟਿਊਡ ਹੈਗਾ ਹੈ, ਜਿਹੜੀ ਇੱਕ ਰੇਸ ਵਾਲਾ ਜਾਂ ਦੇਸ਼ਾਵਲਿਜ਼ਮ ਵਾਲਾ
ਜਾਂ ਮਤਲਬ ਜੋ ਫਲਸਤੀਨੀਆਂ ਬਾਰੇ ਨਜ਼ਰੀਆ ਹੈਗਾ ਹੈ, ਜੋ ਇੱਕ ਵਿਹਾਰ ਹੈ ਉਹਦਾ ਫਲਸਤੀਨੀ ਕੌਮ ਨਾਲ, ਜਿੰਨਾ ਜ਼ਾਲਮਾਨਾ ਜਾਂ ਜਿੰਨਾ ਉਹ ਮਤਲਬ ਇੱਕ ਦਬਾਉਣ ਵਾਲਾ ਤੇ ਕੁਚਲਣ ਵਾਲਾ ਤੇ ਖਤਮ ਕਰਨ ਵਾਲਾ ਜੋ ਵਿਹਾਰ ਹੈਗਾ ਹੈ, ਤੇ ਜੋ ਹਮਾਸ ਨਾਲ ਮਤਲਬ ਹੋ ਰਿਹਾ ਹੈਗਾ ਹੈ, ਜੋ ਗਾਜ਼ਾ ਪੱਟੀ 'ਚ ਹੁੰਦਾ ਹੈਗਾ, ਰੋਜ਼ ਹੁੰਦਾ ਹੈਗਾ ਹੈ, ਉਹਦੇ ਸਾਰੇ ਦੇ ਚੌਕਟੇ ਵਿੱਚ ਇਹ ਜੋ ਇੱਕ ਗਲਵੱਕੜੀ ਪਈ ਹੈਗੀ ਹੈ, ਇਹ ਮੈਂ ਸਮਝਦਾ ਕਿ ਮਨੁੱਖੀ ਜਾਤ ਵਾਸਤੇ ਵੀ, ਮਨੁੱਖੀ ਹੋਂਦ ਵਾਸਤੇ ਵੀ ਇੱਕ ਖਤਰੇ ਦੀ ਨਿਸ਼ਾਨੀ ਮੈਂ ਇਹਨੂੰ ਕਹਿ ਸਕਦਾ। ਇਹ ਬੜੀ ਮਤਲਬ ਮਾੜੀ ਗੱਲ ਹੋਈ ਹੈਗੀ ਹੈ ਕਿ ਔਰ ਇਹ ਇਕੱਲਾ ਇਹ ਨਹੀਂ ਕਿ ਮਤਲਬ ਇੱਕ ਵਿਚਾਰਾਂ ਦੀ ਗੱਲ ਹੈ, ਬਾਕੀ ਸੌਦੇ ਕਾਹਦੇ ਹੋਏ ਨੇ, ਹਥਿਆਰਾਂ ਦੇ ਸੌਦੇ ਹੋਏ ਨੇ, ਉਹ ਵਪਾਰੀ ਵੀ ਹੈਗਾ ਆ ਮਤਲਬ ਇਜ਼ਰਾਈਲ ਤੇ ਕਾਫੀ ਮਹੱਤਵਪੂਰਨ ਸੌਦੇ ਹੋਏ ਨੇ। ਔਰ ਇੱਕ ਸਾਂਝ ਦੀ ਜਿਹੜੀ ਜੰਗ ਜਿਹਨੂੰ ਹਾਈਪ ਕ੍ਰੀਏਟ ਕੀਤੀ ਗਈ ਹੈ ਕਿ ਬੜੀ ਬਹੁਤ ਮਹਾਨ ਘਟਨਾ ਵਾਪਰੀ ਇਸ ਧਰਤੀ ਦੇ ਉੱਤੇ, ਹਿੰਦੁਸਤਾਨ ਦੇ ਉਹ ਇਕੱਠੇ ਹੋਏ ਨੇ। ਅਸਲ ਦੋ ਇੱਕ ਫਾਸ਼ੀ ਤਾਕਤਾਂ ਕਹਿ ਲਓ, ਦੋ ਮਤਲਬ ਇੱਕ ਸ਼ਾਵਨਿਸਟ ਤਾਕਤਾਂ ਕਹਿ ਲਓ, ਰੇਸ ਸ਼ਾਵਨਿਸਟ ਜਾਂ ਮਤਲਬ ਨੇਸ਼ਨ ਸ਼ਾਵਨਿਸਟ ਜਾਂ ਮਤਲਬ ਰਿਲੀਜਨ ਸ਼ਾਵਨਿਸਟ, ਉਹ ਤਾਕਤਾਂ ਇਕੱਠੀਆਂ ਹੋਈਆਂ ਨੇ ਤੇ ਜਿਹੜੇ ਕਿ ਦੁਨੀਆ ਵਾਸਤੇ ਕਦੇ ਵੀ ਜਦੋਂ ਇੱਦਾਂ ਦੀਆਂ ਮਤਲਬ ਈਵਲ ਫੋਰਸਿਸ ਇਕੱਠੀਆਂ ਹੁੰਦੀਆਂ ਹੈਗੀਆਂ ਤੇ ਦੁਨੀਆ ਵਾਸਤੇ ਕਦੇ ਵੀ ਇਹ ਸ਼ਾਂਤੀ ਦਾ ਸੁਨੇਹਾ ਨਹੀਂ ਹੁੰਦਾ, ਇਹ ਖਤਰੇ ਦੀ ਘੰਟੀ ਹੁੰਦੀ ਹੈਗੀ ਹੈ। ਔਰ ਇਹਦੇ ਵਿੱਚ ਤਾਂ ਇਕਨੋਮਿਕ ਇੰਟਰਸਟ, ਮਿਲਟਰੀ ਇੰਟਰਸਟ ਤੇ ਤੀਜਾ ਮਤਲਬ ਜਿਹੜੇ ਜੋ ਪੋਲੀਟੀਕਲ ਇੰਟਰਸਟ ਹੈਗੇ, ਉਹਨਾਂ ਤਿੰਨਾਂ ਦੀ ਸਾਂਝ ਹੈਗੀ ਹੈ। ਸੋ ਮਤਲਬ ਕਿ ਤੁਸੀਂ ਇਹੀ ਹੈ ਕਿ ਵੀ ਆਪਣੇ ਮੁਲਕ ਵਿੱਚ ਤੁਸੀਂ ਆਪਣੀ ਜਿਹੜੀ ਸਬ ਨੈਸ਼ਨੈਲਿਟੀ ਦੀ ਮੂਵਮੈਂਟਸ ਹੈਗੀਆਂ, ਉਹਨਾਂ ਨੂੰ ਆਪਾਂ ਜਿਹੜੀ ਆ ਸਹੀ ਲਾਈਨ ਤੇ ਚਲਾਈਏ, ਸਹੀ ਢੰਗ ਨਾਲ ਔਰਗਨਾਈਜ਼ ਕਰੀਏ ਔਰ ਜਿਹੜੀ ਹੋਂਦ ਹੈਗੀ ਹੈ ਆਪਣੀ ਉਹਨੂੰ ਮਤਲਬ ਉਹਨੂੰ ਮਤਲਬ ਰਜਿਸਟਰ ਕਰੀਏ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਹੈਗੇ ਹੈ, ਜਿਹੜੇ ਫੈਡਰਲ ਸਿਸਟਮ ਦੇ ਹਾਮੀ ਲੋਕ ਹੈ, ਜਿਹੜੇ ਜਮਹੂਰੀਅਤ ਦੇ ਹਾਮੀ ਲੋਕ ਹੈਗੇ ਹੈ, ਉਹਨਾਂ ਦੀ ਮਦਦ ਹਾਸਲ ਕਰੀਏ। ਔਰ ਇਹ ਲੰਬੀ ਜੰਗ ਹੈਗੀ ਹੈ, ਲੰਬੀ ਲੜਾਈ ਹੈਗੀ ਹੈ, ਇਹਦੇ ਕੋਈ ਫੌਰੀ ਨਤੀਜੇ ਨਿਕਲਣੇ ਮੈਂ ਸਮਝਦਾ ਕਿ ਪੋਸੀਬਲ ਨਹੀਂ ਹੈਗੀ ਹੈ। ਪਰ ਇੱਕ ਮੈਂ ਤੁਹਾਨੂੰ ਪੱਕੇ ਨਾਲ ਕਹਿ ਸਕਦਾ ਹੈਗਾ ਕਿ ਜਿਉਂ ਮਨੁੱਖੀ ਸਭਿਅਤਾ ਦਾ ਵਿਕਾਸ ਹੁੰਦਾ ਹੈਗਾ ਹੈ, ਤਿਉਂ ਤੋਂ ਜਿਹੜਾ ਮਨੁੱਖੀ ਭਵਿੱਖ ਹੈਗਾ ਉਹ ਜਮਹੂਰੀਅਤ ਦਾ, ਫੈਡਰਲਿਜ਼ਮ ਦਾ, ਆਜ਼ਾਦੀਆਂ ਦਾ ਔਰ ਖੁੱਲ੍ਹੇਪਨ ਦਾ ਹੈਗਾ ਹੈ। ਸੰਸਾਰ ਦੀ ਇੱਕ ਖੁੱਲ੍ਹੇ ਸੰਸਾਰ ਦਾ ਹੈਗਾ, ਨਾ ਕਿ ਬੰਦਸ਼ਾਂ ਦਾ, ਬੈਨ ਦਾ ਜਾਂ ਮਤਲਬ ਗਲਾ ਘੁੱਟਣ ਦਾ ਜਾਂ ਜਮਹੂਰੀਅਤ ਵਿਰੋਧੀ ਕੰਮ ਕਰਨ ਦਾ ਜਾਂ ਐਂਟੀ ਫੈਡਰਲ ਹੋਣ ਦਾ ਫਿਊਚਰ ਨਹੀਂ ਹੈ, ਕੋਈ ਭਵਿੱਖ ਨਹੀਂ ਹੈਗਾ। ਭਵਿੱਖ ਜਿਹੜਾ ਦੁਨੀਆ ਦਾ ਭਵਿੱਖ ਹੈ, ਮਨੁੱਖਤਾ ਦਾ ਭਵਿੱਖ ਹੈਗਾ, ਉਹ ਆਜ਼ਾਦੀਆਂ 'ਚ, ਉਹ ਜਮਹੂਰੀਅਤ ਵਿੱਚ ਤੇ ਉਹ ਮਤਲਬ ਇੱਕ ਨਵਾਂ ਜੋ ਸੰਸਾਰ ਦਾ ਇੱਕ ਸਿਸਟਮ ਹੈਗਾ ਹੈ ਬਰਾਬਰੀ ਵਾਲਾ, ਉਹਦੇ ਵਿੱਚ ਪਿਆ ਹੈਗਾ। ਮੈਂ ਸਮਝਣਾ ਕਿ ਇਹ ਗੱਲ ਹੈ, ਇਹ ਸਾਰਾ ਕੁਝ ਇਤਿਹਾਸ ਦੇ ਗਰਭ ਭਵਿੱਖ ਦੇ ਗਰਭ ਵਿੱਚ ਹੈਗਾ ਹੈ। ਇਹਨੂੰ ਅਮਲੀ ਜਾਮਾ ਕਿਵੇਂ ਬਚਾਉਣਾ ਹੈਗਾ, ਇਹ ਉਹਨਾਂ ਸਾਰੀਆਂ ਤਾਕਤਾਂ ਡਿਪੈਂਡ ਕਰਦਾ ਜਿਹੜੀ ਅੱਜ ਮਨੁੱਖਤਾ ਦੀ, ਮਨੁੱਖੀ ਅਧਿਕਾਰਾਂ ਦੀ, ਜਿਹੜੀ ਕੌਮੀ ਅਧਿਕਾਰਾਂ ਦੀ, ਕੌਮੀਅਤਾਂ ਦੇ ਅਧਿਕਾਰਾਂ ਦੀ, ਔਰਤਾਂ ਦੇ ਅਧਿਕਾਰਾਂ ਦੀ, ਜਿੰਨੇ ਦੱਬੇ ਕੁਚਲੀਆਂ ਕੌਮਾਂ ਹੈਗੀਆਂ, ਔਰਤਾਂ ਹੈਗੀਆਂ, ਦੱਬੇ ਕੁਚਲੇ ਲੋਕ ਹੈਗੇ, ਉਹਨਾਂ ਦੇ ਅਧਿਕਾਰਾਂ ਦੀ ਜਿਹੜੀਆਂ ਤਾਕਤਾਂ ਗੱਲ ਕਰਦੀਆਂ ਹੈਗੀਆਂ, ਉਹਨਾਂ ਵਾਸਤੇ ਜਿਹੜਾ ਹੈਗਾ ਬਹੁਤ ਚੁਣੌਤੀ ਭਰਿਆ ਸਮਾਂ ਹੈਗਾ ਕਿ ਉਹ ਇਹਨਾਂ ਮਾੜੀਆਂ ਹਾਲਤਾਂ ਵਿੱਚ ਵੀ, ਜਦੋਂ ਕਿ ਜਿਹੜੀਆਂ ਫਾਸ਼ੀਵਾਦੀ ਤਾਕਤਾਂ ਹੈਗੀਆਂ, ਜਿਹੜੀਆਂ ਦੁਨੀਆ ਨੂੰ ਇੱਕ ਢਾਂਚੇ 'ਚ ਲੰਘਣਾ ਚਾਹੁੰਦੀਆਂ, ਢਾਂਚੇ 'ਚ ਢਾਲਣਾ ਚਾਹੁੰਦੀਆਂ, ਉਹਨਾਂ ਦੇ ਖਿਲਾਫ ਜਿਹੜੀ ਲੜਾਈ ਹੈਗੀ ਹੈ, ਇਹ ਕੁਝ ਜਵਾਬ ਦੀ ਲੜਾਈ ਵੀ ਹੈਗੀ ਹੈ, ਇਹ ਵਿਚਾਰਧਾਰਾ ਦੀ ਲੜਾਈ ਹੈਗੀ ਹੈ। ਦੋ ਵਿਚਾਰਧਾਰਾਵਾਂ, ਇੱਕ ਹੈਗੀ ਕੇਂਦਰੀਕਰਨ ਦੀ ਜਿਹਨੂੰ ਆਪਾਂ ਸੈਂਟਰਲਾਈਜੇਸ਼ਨ ਕਹਿੰਦੇ ਹੈਗੇ ਹੈ, ਦੂਜੀ ਵਿਕੇਂਦਰੀਕਰਨ ਦੀ ਜਿਹਨੂੰ ਆਪਾਂ ਡੀਸੈਂਟਰਲਾਈਜੇਸ਼ਨ ਕਹਿੰਦੇ ਹੈਗੇ ਹੈ, ਜਿਹਦੇ 'ਚ ਫਿਰ ਚਾਹੇ ਆਰਥਿਕ ਅਧਿਕਾਰ ਹੈ, ਚਾਹੇ ਉਹ ਸਿਆਸੀ ਅਧਿਕਾਰ ਹੈਗੇ ਹੈ, ਚਾਹੇ ਮਨੁੱਖੀ ਅਧਿਕਾਰ ਹੈਗੇ ਹੈ, ਉਹ ਸਾਰੇ ਕੌਮਾਂ ਦੇ ਜਿਹੜੇ ਹੈਗੇ ਹੈ ਉਹਨਾਂ ਦੇ ਵਾਸਤੇ ਹੱਕ, ਉਹਨਾਂ ਦੇ ਹੱਕ ਵਾਸਤੇ, ਉਹਨਾਂ ਦੇ ਸੱਚ ਵਾਸਤੇ, ਉਹਨਾਂ ਦੀ ਪ੍ਰਾਪਤੀ ਵਾਸਤੇ ਇੱਕ ਲਗਾਤਾਰ ਸੰਘਰਸ਼ ਦੀ ਲੋੜ ਹੈਗੀ ਹੈ, ਜਿਹਦੇ 'ਚ ਜਜ਼ਬਾਤ ਵਾਸਤੇ ਕੋਈ ਥਾਂ ਨਹੀਂ ਚਾਹੀਦੀ ਹੈ। ਤਰਕ ਨਾਲ ਤੇ ਇੱਕ ਜਿਹੜੀ ਰਾਇਆਮਾ ਬਣਾ ਕੇ, ਇੱਕ ਲੋਕਾਂ ਦੀ ਇੱਕ ਲਹਿਰ ਬਣਾ ਕੇ ਹੀ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ। ਜੀ ਡਾਕਟਰ ਗਾਂਧੀ, ਜਿਵੇਂ ਤੁਸੀਂ ਜਮਹੂਰੀਅਤ ਦੀ ਤੇ ਫੈਡਰਲਿਜ਼ਮ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਹੈਗਾ ਉਹਦਾ ਇੱਕ ਅਹਿਮ ਅੰਗ ਹੈ, ਇੱਕ ਅਹਿਮ ਪਾਰਟ ਹੈ
ਤੇ ਹਾਲ ਹੀ ਦੇ ਵਿੱਚ ਜੇ ਪੰਜਾਬ ਦੇ ਵਿੱਚੋਂ ਦੇਖਿਆ ਜਾਵੇ ਤਾਂ ਅੱਜ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਇਸ਼ੂ ਚੱਲ ਰਿਹਾ ਸੀ ਕਿ 6 ਫॉर ਜਸਟਿਸ ਨੇ ਰੈਫਰੈਂਡਮ 2020 ਦੇ ਹੇਠ ਪੰਜਾਬ ਦੀ ਆਜ਼ਾਦੀ ਦੀ ਮੁਹਿੰਮ ਦੇ ਤਹਿਤ ਕੁਝ ਪੋਸਟਰਸ ਲਗਵਾਏ ਸੀ ਤੇ ਉਹਨਾਂ ਦੇ ਉੱਪਰ ਅੱਜ ਸੈਡੀਸ਼ਨ ਦੇ ਜਿਹੜੇ ਕੇਸਿਸ ਨੇ ਉਹ ਪੰਜਾਬ ਸਰਕਾਰ ਵੱਲੋਂ ਫਾਈਲ ਕੀਤੇ ਗਏ ਆ। ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਕੀ ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਤੇ ਡਾਕਾ ਹੈਗਾ ਜਾਂ ਇਹ ਪੰਜਾਬ ਸਰਕਾਰ ਦਾ ਜੋ ਇਹ ਕਦਮ ਹੈ ਕਿੰਨਾ ਕੁ ਸਹੀ ਹੈ ਜਦੋਂ ਤੁਸੀਂ ਇਹਨੂੰ ਜਮਹੂਰੀਅਤ ਦੇ ਐਂਗਲ ਤੋਂ ਦੇਖਦੇ ਹੋ? ਦੇਖੋ ਇਹ ਬਿਲਕੁਲ ਹੀ ਗਲਤ ਹੈਗਾ ਹੈ। ਇਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਨਹੀਂ, ਫਰੀडम ਆਫ ਜਿਹੜੀ ਆਇਡੈਂਟੀਟੀ ਹੈਗੀ ਹੈ ਉਹਦਾ ਸਵਾਲ ਹੈਗਾ ਹੈ। ਤੇ ਪੰਜਾਬ ਸਰਕਾਰ ਨੂੰ ਕੋਈ ਹੱਕ ਨਹੀਂ, ਭਾਰਤ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਵੀ ਜੇ ਸਮੂਹ ਨੂੰ ਜੋ ਹਿੰਦੁਸਤਾਨ 'ਚ ਦੇ ਇੰਡੀਅਨ ਯੂਨੀਅਨ ਵਿੱਚ ਜਿਹਨੂੰ ਲੱਗਦਾ ਹੈਗਾ ਹੈ ਕਿ ਉਹਦੇ ਹੱਕ ਸੁਰੱਖਿਅਤ ਨਹੀਂ ਹੈਗੇ, ਉਹਦੀ ਪਛਾਣ ਸੁਰੱਖਿਅਤ ਨਹੀਂ ਹੈਗੀ ਹੈ, ਉਹਨੂੰ ਲੱਗਦਾ ਆਪਣੀ ਪਛਾਣ ਦੇ ਗੁਆਚਣ ਦਾ ਖਤਰਾ ਲੱਗਦਾ, ਆਪਣੇ ਅਧਿਕਾਰਾਂ ਦੇ ਦਮਨ ਦਾ ਖਤਰਾ ਲੱਗਦਾ ਹੈਗਾ ਜਾਂ ਉਹ ਦਮਨ ਹੁੰਦੇ ਦੇਖਦਾ ਹੈਗਾ ਹੈ ਤਾਂ ਉਹ ਮਤਲਬ ਜਿਹੜੀ ਇਵਨ ਰਾਈਟ ਟੂ ਸਕਸੀਡ ਹੈਗੀ ਹੈ, ਰਾਈਟ ਟੂ ਸਕਸੈਸ਼ਨ ਹੈਗੀ ਹੈ, ਦੇਣਾ ਨਾ ਲੈਣਾ। ਜੇ ਸਿੱਖਾਂ ਦੀ ਬਹੁਤ ਗਿਣਤੀ ਨਹੀਂ ਲੈਣਾ ਚਾਹੁੰਦੀ ਤਾਂ ਉਹ ਨਾ ਲਵੇ, ਜੇ ਲੈਣਾ ਚਾਹੁੰਦੀ ਤਾਂ ਉਹ ਲੈ ਲਵੇ। ਤੇ ਜਿਹੜਾ ਜਮਹੂਰੀ ਅਸੂਲ ਹੈਗਾ ਹੈ, ਮਨੁੱਖੀ ਅਸੂਲ ਹੈਗਾ ਹੈ, ਕੁਦਰਤੀ ਅਸੂਲ ਹੈ, ਉਹ ਤਾਂ ਇਹੀ ਮੰਗ ਕਰਦਾ ਹੈਗਾ ਹੈ ਕਿ ਆਪਾਂ ਦੇਖਿਆ ਹੀ ਹੈ ਕਿ ਪਿੱਛੇ ਜੇ ਆਇਰਲੈਂਡ ਵਿੱਚ ਸਿੱਧਾ ਉਹਨਾਂ ਨੇ ਅਲਾਓ ਕੀਤਾ ਇੰਗਲੈਂਡ ਦੀ ਡੈਮੋਕ੍ਰੇਸੀ ਨੇ ਕਿ ਆਇਰਲੈਂਡ ਵੋਟਾਂ ਪਾਵੇ। ਆਇਰਲੈਂਡ ਨੇ ਵੋਟਾਂ ਪਾ ਕੇ ਕਿਹਾ ਕਿ ਨਹੀਂ ਅਸੀਂ ਥੋੜੀ ਮੈਜੋਰਟੀ ਨਾਲ ਕਿਹਾ ਕਿ ਅਸੀਂ ਰਹਿਣਾ ਚਾਹੁੰਦੇ ਹੈਗੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਸਕਾਟਲੈਂਡ ਤੇ ਕਿਊਬੈਕ ਦੇ ਵਿੱਚ ਵੀ ਤੇ ਸਕਾਟਲੈਂਡ ਦੋ ਏਦਾਂ ਦੀਆਂ ਉਦਾਹਰਨਾਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ ਜੀ। ਬ੍ਰੈਕਸਿਟ ਵਿੱਚ ਬ੍ਰਿਟੇਨ ਵਿੱਚ ਯੂਰੋਪੀਅਨ ਯੂਨੀਅਨ ਰਹਿਣਾ ਨਹੀਂ ਰਹਿਣਾ ਐਡਾ ਬੜਾ ਇਤਿਹਾਸਕ ਫੈਸਲਾ ਉਹਨੇ ਲਾਓ ਕੀਤਾ ਕਿ ਲੋਕ ਫੈਸਲਾ ਕਰ ਦੇਣ, ਅਸੀਂ ਮੰਨ ਲਾਵਾਂਗੇ। ਸੋ ਇਸ ਤਰ੍ਹਾਂ ਹੀ ਮਤਲਬ ਹਿੰਦੁਸਤਾਨ 'ਚ ਵੀ ਜਿਹੜੀਆਂ ਅਲੱਗ-ਅਲੱਗ ਸਬ ਨੈਸ਼ਨੈਲਿਟੀਜ਼ ਹੈਗੀਆਂ, ਅਲੱਗ-ਅਲੱਗ ਕੌਮਾਂ ਨੇ, ਅਲੱਗ-ਅਲੱਗ ਸਮੂਹ ਨੇ, ਜੇ ਉਹਨਾਂ ਨੂੰ ਲੱਗਦਾ ਉਹਨੇ ਕੋਈ ਜਾਇਜ਼ ਉਹਨਾਂ ਦੀਆਂ ਗ੍ਰੀਵਾਂਸਿਸ ਹੈਗੀਆਂ, ਉਹਨਾਂ ਦੀਆਂ ਦਿੱਕਤਾਂ ਹੈਗੀਆਂ, ਉਹਨਾਂ ਦੀ ਪਛਾਣ ਦਾ ਸੰਕਟ ਹੈ, ਉਹਨਾਂ ਦੀ ਹੋਂਦ ਦਾ ਸੰਕਟ ਹੈ, ਉਹਨਾਂ ਨੂੰ ਲੱਗਦਾ ਕਿ ਸਾਨੂੰ ਉਸ ਸਹੀ ਗੱਲ ਦਾ ਨਿਰਣਾ ਭਾਰਤ ਸਰਕਾਰ ਨੇ ਨਹੀਂ ਕਰਨਾ, ਉਹਨਾਂ ਕੌਮਾਂ ਦੇ ਵਸਿੰਦਿਆਂ ਨੇ ਕਰਨਾ, ਉਹਨਾਂ ਕੌਮਾਂ ਦੀ ਜਿਹੜੇ ਜਨ ਸਮੂਹ ਹੈ ਜਾਂ ਲੋਕਾਈ ਨੇ ਕਰਨਾ ਹੈਗਾ ਹੈ ਕਿ ਉਹਨਾਂ ਨੇ ਇਸ ਗੱਲ ਦੇ ਹੱਕ 'ਚ ਗੱਲ ਕਰਨੀ ਜਾਂ ਇਸ ਦੇ ਵਿਰੋਧ 'ਚ ਗੱਲ ਕਰਨੀ ਹੈਗੀ ਹੈ। ਪੋਸਟਰ ਉਤਾਰਨ ਦੀ ਧਮਕੀ ਦੇਣੀ ਜਾਂ ਪੋਸਟਰ ਉਤਾਰਨੇ ਜਾਂ ਇਹਨੂੰ ਸੈਡੀਸ਼ਨ ਦੇ ਚਾਰਜ ਲਾ ਕੇ ਦੇਸ਼ ਤੋਂ ਦੇ ਚਾਰਜ ਲਾ ਕੇ ਲੋਕਾਂ ਨੂੰ ਅੰਦਰ ਕਰਨਾ ਜਾਂ ਕਿ ਉਹਨਾਂ ਕੇਸ ਰਜਿਸਟਰ ਕਰਨੇ, ਇਹ ਕੋਈ ਹੱਲ ਨਹੀਂ ਹੈਗਾ ਹੈ। ਨਾ ਇਹਦੇ ਨਾਲ ਅੱਜ ਤੱਕ ਮਸਲਾ ਹੱਲ ਹੋਇਆ ਕਿ ਦੁਨੀਆ 'ਚ ਕਦੀ ਆਪਰੇਸ਼ਨ ਨਾਲ ਲਹਿਰਾਂ ਦੇ ਨਾਲ, ਤੇ ਨਾ ਇਹ ਮਸਲਾ ਹੱਲ ਹੋਣਾ ਹੈਗਾ। let 100 flower blossom, 100 ਫੁੱਲ ਖਿੜਨ ਦਿਓ, ਲੋਕਾਂ ਨੂੰ ਆਪਣੀ ਗੱਲ ਕਹਿ ਦਿਓ ਹੈਗਾ। ਜੇ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਵੀ ਅੱਜ ਜੋ ਕੌਮਾਂਤਰੀ ਹਾਲਤਾਂ ਹੈਗੀਆਂ, ਜੋ ਕੌਮੀ ਹਾਲਤਾਂ ਹੈਗੀਆਂ, ਉਹਨਾਂ ਦੇ ਅਨੁਸਾਰ ਉਹਨਾਂ ਨੂੰ ਇੱਕ ਸਿੱਖ ਫਾਰ ਜਸਟਿਸ ਦੀ ਗੱਲ ਜੱਜਦੀ ਹੈਗੀ ਹੈ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਅੱਗੇ ਤੁਰੂਗੀ ਜਾਂ ਇਨਸਾਫ ਮਿਲੂਗਾ ਤਾਂ ਲੈਟ ਪੀਪਲ ਵੋਟ ਐਂਡ ਲੈਟ ਅਸ ਸੀ ਦਾ ਰਿਜ਼ਲਟ। ਬੇਸ਼ੱਕ ਜੇ ਹਿੰਦੁਸਤਾਨ ਇੱਕ ਜਮਹੂਰੀ ਮੁਲਕ ਹੈਗਾ ਹੈ ਤਾਂ ਇਹਨੂੰ ਜਮਹੂਰੀਅਤ ਦੀ ਉਹ ਜਿਹੜੀ ਇੱਕ ਮੈਂਟਲ ਹੁੰਦਾ, ਇੱਕ ਜਮਹੂਰੀਅਤ ਦਾ ਇੱਕ ਜਿਹੜੇ ਕਰੈਕਟਰ ਹੁੰਦੇ ਹੈਗੇ ਆ ਉਹਨਾਂ ਨੂੰ ਉਹ ਐਗਜ਼ਿਬਿਟ ਕਰਨੇ ਚਾਹੀਦੇ, ਉਹ ਦਿਖਾਉਣੇ ਚਾਹੀਦੇ ਦੁਨੀਆ ਨੂੰ ਕਿ ਸਾਡੇ ਜਮਹੂਰੀਅਤ ਹੈਗੀ ਹੈ, ਨਾ ਕਿ ਹਰ ਇੱਕ ਉੱਤੇ ਚਾਹੇ ਉਹ ਪਾਕਿਸਤਾਨ ਦੇ ਟੀਮ ਦੇ ਜਿੱਤਣ ਤੇ ਇੱਕ ਖੇਡ ਭਾਵਨਾ ਅਧੀਨ ਕਹਿ ਲਓ ਜਾਂ ਥੋੜਾ ਬਹੁਤਾ ਧਾਰਮਿਕ ਭਾਵਨਾ ਅਧੀਨ ਕਹਿ ਲਓ, ਜੇ ਤਾੜੀਆਂ ਵਜਾਤੀਆਂ ਬੱਚਿਆਂ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਦਿੱਤੇ ਤਾਂ ਉਹਦੇ 'ਚ ਉਹ ਵੀ ਸੈਡੀਸ਼ਨ ਦੇ ਕੇਸ ਬਣਦੇ ਹੈਗੇ ਆ ਜਾਂ ਮਤਲਬ ਹੋਰ ਬਹੁਤ ਸਾਰੇ ਜਿਹੇ ਕੇਸ ਜਿਹੜੇ ਕਿ ਇੱਕ ਜਮਹੂਰੀ ਇੱਕ ਐਕਸਪ੍ਰੈਸ਼ਨ ਹੈਗਾ, ਡੈਮੋਕ੍ਰੈਟਿਕ ਐਕਸਪ੍ਰੈਸ਼ਨ ਹੈਗਾ ਹੈ, ਲੋਕਾਂ ਦਾ ਇੱਕ ਸੈਕੂਲਰ ਐਕਸਪ੍ਰੈਸ਼ਨ ਹੈ ਜਾਂ ਮਤਲਬ ਇੱਕ ਫੈਡਰਲ ਐਕਸਪ੍ਰੈਸ਼ਨ ਹੈਗਾ, ਉੱਦਾਂ ਐਕਸਪ੍ਰੈਸ਼ਨ 'ਤੇ ਵੀ ਇੱਥੇ ਜਿਹੜੇ ਦੇਸ਼ ਦਰੋਹ ਦੇ ਕਿਹੜੇ ਮੁਕੱਦਮੇ ਦਰਜ ਹੁੰਦੇ ਨੇ। ਇਹ ਕੋਈ ਜਮਹੂਰੀਅਤ ਦੀ ਪਕਿਆਈ ਨਹੀਂ ਹੈਗੀ, ਕੋਈ ਪੱਕੀ ਇਹ ਕੋਈ ਜਿਹਨੂੰ ਆਪਾਂ ਪਰਪੱਕ ਜਮਹੂਰੀਅਤ ਦੀ ਨਿਸ਼ਾਨੀ ਨਹੀਂ ਹੈਗੀ ਹੈ, ਇਹ ਪੇਤਲੀ ਜਮਹੂਰੀਅਤ ਦੀ ਨਿਸ਼ਾਨੀ ਹੈਗੀ ਹੈ। ਔਰ ਮੈਂ ਸਮਝਦਾ ਕਿ ਇਹ ਮਾਹੌਲ ਵਿੱਚ ਮਤਲਬ ਜਿਹੜੀ ਜਮਹੂਰੀਅਤ ਨੇ ਪੱਕੇ ਪੈਰੀ ਹੋਣਾ ਸੀਗਾ ਪਿਛਲੇ 40-50 ਸਾਲਾਂ 'ਚ, ਉਹ ਜਿਹੜੀ ਹੁਣ ਪਿਛਲੇ ਕੁਝ ਸਾਲਾਂ ਤੋਂ ਆ ਕੇ ਉਹ ਜਮਹੂਰੀਅਤ ਬਿਲਕੁਲ ਇੱਕ ਇਨਟੋਲਰੈਂਟ ਜਮਹੂਰੀਅਤ ਬਣਦੀ ਜਾ ਰਹੀ ਹੈਗੀ ਹੈ, ਇੱਕ ਇਨਟੋਲਰੈਂਟ ਸੋਸਾਇਟੀ ਬਣਦੀ ਜਾ ਰਹੀ ਹੈ, ਇੱਕ ਇਨਟੋਲਰੈਂਟ ਗਵਰਨਮੈਂਟ ਬਣਦੀ ਜਾ ਰਹੀ ਹੈਗੀ ਹੈ ਜਿਹਦੇ 'ਚ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਹੈਗੀਆਂ,
ਜਿਹੜੀਆਂ ਇੱਕ ਫੈਡਰਲ ਕਦਰਾਂ ਕੀਮਤਾਂ ਹੈਗੀਆਂ, ਜਿਹੜੀ ਮਨੁੱਖੀ ਕਦਰਾਂ ਕੀਮਤਾਂ ਹੈਗੀਆਂ, ਉਹਨਾਂ ਦਾ ਘਾਣ ਹੋ ਰਿਹਾ ਹੈਗਾ। ਔਰ ਇੱਕ ਖਾਸ ਤਰ੍ਹਾਂ ਦਾ ਇੱਕ ਮਤਲਬ ਖਤਰਨਾਕ ਰੁਝਾਨ ਹੈਗਾ ਹੈ, ਜਿਹੜਾ ਕਿ ਜਾਤ ਹੰਕਾਰ ਦੇ ਰੂਪ ਵਿੱਚ, ਮਰਦ ਹੰਕਾਰ ਦੇ ਰੂਪ ਵਿੱਚ, ਦੇਸ਼ ਹੰਕਾਰ ਦੇ ਰੂਪ ਵਿੱਚ, ਚਾਹੇ ਐਂਟੀ ਰੈਵਨਿਊ ਸਕੈਡ ਹੋਵੇ ਔਰਤਾਂ ਬਾਰੇ, ਚਾਹੇ ਉਹ ਮਤਲਬ ਦੇਸ਼ ਦੇ ਦੇਸ਼ ਹੰਕਾਰ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਰੋਜ਼ ਵਾਪਰਦੀਆਂ ਆਪਾਂ ਦੇਖਦੇ ਹੈਗੇ ਹਾਂ, ਚਾਹੇ ਉਹ ਜਾਤ ਹੰਕਾਰ ਜੋ ਦਲਤਾ ਨਾਲ ਊਨੇ ਵਿੱਚ ਹੋਇਆ, ਹਾਰ ਵਿੱਚ ਹੋਇਆ, ਉਹਦੀਆਂ ਘਟਨਾਵਾਂ ਹੋ ਗਈਆਂ। ਇਹ ਸਾਰੀਆਂ ਇੱਕ ਬਿਮਾਰ ਸਮਾਜ ਦੀ ਨਿਸ਼ਾਨੀ ਹੈਗੀ ਹੈ, ਇੱਕ ਮੱਧਯੁਗੀ ਸਮਾਜ ਦੀ ਨਿਸ਼ਾਨੀ ਹੈਗੀ ਹੈ। ਇਹ ਕੋਈ 21ਵੀਂ ਸਦੀ ਦੇ ਜਿਹੜਾ ਵਿਕਸਿਤ ਸਮਾਜ ਹੈ, ਜਾਂ ਵਿਕਸਿਤ ਇੱਕ ਦਿਮਾਗ ਹੈਗਾ ਹੈ, ਜਾਂ ਐਨਲਾਈਟਨਡ ਬ੍ਰੇਨਸ ਹੈਗੇ ਹੈ, ਜਾਂ ਮਤਲਬ ਐਂ ਕਹਿ ਲਓ ਕਿ ਜਮਹੂਰੀ ਸਮਾਜ ਹੈਗਾ ਹੈ, ਫੈਡਰਲ ਸਮਾਜ ਹੈਗਾ ਹੈ, ਉਹਦੀ ਨਿਸ਼ਾਨੀ ਨਹੀਂ ਕਤਈ ਨਹੀਂ ਹੈਗੀ ਹੈ। 18ਵੀਂ ਸਦੀ ਦਾ ਹਿੰਦੁਸਤਾਨ ਮੱਧਯੁਗੀ ਹਿੰਦੁਸਤਾਨ ਬਣਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਉਹੀ ਮਤਲਬ ਮੈਂ ਸਮਝਦਾ ਕਿ ਨਹੀਂ, ਉਹ ਖਤਰਨਾਕ ਗੱਲ ਹੈਗੀ ਹੈ। ਜੀ ਡਾਕਟਰ ਸਾਹਿਬ, ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਬਿਲਕੁਲ ਸਾਡਾ ਜਿਹੜਾ ਸਮਾਂ ਹੈਗਾ, ਮੈਂ ਮਾਫੀ ਚਾਹੂੰਗਾ ਤੁਹਾਨੂੰ ਇੰਟਰਪਟ ਕਰਨ ਦੇ ਲਈ, ਉਹ ਸਮਾਪਤੀ ਦੇ ਵੱਲ ਵੱਧ ਰਿਹਾ ਹੈ। ਤੇ ਪਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਡਾਕਟਰ ਗਾਂਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਿਊਅਰਸ, ਜਿੱਥੇ ਡਾਕਟਰ ਗਾਂਧੀ ਨਾਲ ਅਸੀਂ ਅੱਜ ਗੱਲਬਾਤ ਕੀਤੀ ਹੈ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਉੱਥੇ ਹੀ ਮੈਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ TV84 ਨੂੰ ਅੱਗੇ ਵਧਾਉਣ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਟ ਕਰਨ ਦੇ ਲਈ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।